ਲਾਰੈਂਸ ਬਿਸ਼ਨੋਈ ਨੂੰ 4 ਦਿਨਾਂ ਦੇ ਲਈ ਭੇਜਿਆ ਗਿਆ ਪੁਲਿਸ ਰਿਮਾਂਡ ਤੇ। हाँ जी बिल्कुल, इस खबर का फॉलोअप ही है जिहड़ी खबर कह लो कि 29 मई तो कह लो सारे बुलेटिनां च पहली खबर हुंदी होएगी शायद जां वड्डी खबर हुंदी है। फॉलोअप अज दा इहो ही है कि लॉरेंस बिश्नोई नूं 4 रोज़ा पुलिस रिमांड ते घल दिता गया है, पर यह पहले केस वाला रिमांड नहीं है जिहदे च अगे रिमांड चल रहा सीगा, बल्कि दूसरे किसी केस दे विच दिल्ली पुलिस ने रिमांड ले लिया दोबारा। अगे 5 रोज़ा सी, हुण 4 रोज़ा हो गया। हालांकि उन्होंने जिहड़े वकील ने लॉरेंस बिश्नोई वर्गियां दे तां ओह अपने तर्क दे रहे सन, इतराज जता रहे सन कि सारा कुछ गलत हो रहा बा। अच्छा, दूजे पासे जे देखिए तां इस सारे फॉलोअप दे विच एक वड्डी अपडेशन यह है कि दिल्ली पुलिस ने अज एक पीसी कीती है जिहदे विच उन्हां ने दावा कीता है कि असीं 4 शूटरां दी निशानदेही कर लई आ, उन्हां नूं पछाण लिया वा ते बहुत जल्दी अरेस्ट कर लांगे। वैसे मैं कल कहा सीगा कि मैनूं कुछ गड़बड़ जी जापदी आ, मेरे लिए एक बहुत वड्डी गुंझल आ, बंदे हो सकदा कि नेड़े तेड़े होण इन्हां दे जां हो सकदा कोल होण, पर स्टैप बाय स्टैप जिस तरीके नाल पत्ते खोले भी जा रहे हैं, जिस तरीके नाल पत्ते नपे भी जा रहे हैं, बहुत गुंझलदार खेड नजर आ रही है। क्योंकि देखो दिल्ली पुलिस ने अज कह दिता है कि लॉरेंस बिश्नोई ही मास्टरमाइंड है, 4 बंदियां दी ਅਸੀਂ ਸ਼ੂਟਰਾਂ ਦੀ ਪਛਾਣ ਕਰ ਲਈ। ਪਰ ਤੁਸੀਂ ਦੇਖੋ ਕਿ ਇਸ ਸਾਰੇ ਦ੍ਰਿਸ਼ਟਾਂਤ ਦੇ ਵਿੱਚ ਪੰਜਾਬ ਪੁਲਿਸ ਕਿੱਥੇ ਹੈ? ਪੰਜਾਬ ਪੁਲਿਸ ਹੈ ਹੀ ਨਹੀਂ ਕਿਤੇ। ਪੰਜਾਬ ਪੁਲਿਸ ਨਾ ਹੂੰ ਨਾ ਹਾਂ ਨਾ कुछ भी नहीं, किते भी नहीं। तो पीसी किथे हो रही है? दिल्ली पुलिस। खुलासे कौन कर रहा है? दिल्ली पुलिस। इन्वेस्टिगेट कौन कर रहा है मामले नूं पंजाब तो बाहर? दिल्ली पुलिस। पीसी दे विच दावे कौन कर रहा है? दिल्ली पुलिस। पर मामला किथों दा है? पंजाब दा। पंजाब पुलिस किथे है? नजर ही नहीं आती। सो पता नहीं ये की खेल चल रही है, क्योंकि दिल्ली पुलिस कोई सेंट्रल एजेंसी ते है नहीं। ਆਪਾਂ ਨੂੰ ਪਤਾ ਹੈ ਨਾ, ਇੱਕ ਸਟੇਟ ਦੀ ਪੁਲਿਸ ਆ, ਉਹ ਵੀ ਇੱਕ ਵਿਸ਼ੇਸ਼ ਪੁਲਿਸ ਐਕਟ ਦੇ ਦੁਆਰਾ ਬਣਾਈ, ਜਿਹਦਾ ਕੰਟਰੋਲ ਸੈਂਟਰ ਕੋਲ ਚੱਲ ਗਿਆ। ਲਾਅ ਐਂਡ ਆਰਡਰ ਸਟੇਟਾਂ ਦਾ ਵਿਸ਼ਾ ਹੈ। ਇੱਥੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਐਡਾ ਵੱਡਾ ਕਾਂਡ ਹੋ ਗਿਆ। ਦਿੱਲੀ ਪੁਲਿਸ ਦਾਵਾ ਕਰਦੀ ਹੈ ਕਿ ਲਾਰੈਂਸ ਹੀ ਇਸ ਕਨਸਪੀਰੇਸੀ ਦਾ ਘਾੜਾ ਹੈ, ਤਾਂ ਪੰਜਾਬ ਪੁਲਿਸ ਨੇ ਰਿਮਾਂਡ ਲੈਣਾ ਸੀਗਾ ਜਾ ਕੇ ਕਿ ਲਿਆਓ ਹੁਣ ਸਾਡੇ ਹਵਾਲੇ ਕਰੋ। ਉਹ ਕਿਸੇ ਦੂਸਰੇ ਕੇਸ ਚ ਇੱਕ ਪਾਸੇ ਦੇਖੋ ਨਾ, ਫੈਕਟ ਚੈੱਕ ਕਰੋ ਕਿ ਇੱਕ ਪਾਸੇ ਤੇ ਉਹ ਦਾਵਾ ਕਰ ਰਹੇ ਨੇ ਕਿ ਇਹੀ ਹੈ, ਇਨੀ ਸ਼ਾਰਪ ਸ਼ੂਟਰ ਜਿਹੜੇ ਭੇਜੇ ਆ, ਦੂਸਰੇ ਪਾਸੇ ਉਹ ਇਸ ਕੇਸ ਦੇ ਵਿੱਚ ਇਨਵੈਸਟੀਗੇਟ ਕਰਨ ਦੀ ਥਾਂ ਤੇ ਕਿਸੇ ਦੂਸਰੇ ਕੇਸ ਦੇ ਵਿੱਚ ਲੈ ਰਹੇ ਨੇ। ਕਿਆ ਸਮਝੇ? ਮੇਰੇ ਲਈ ਤੇ ਕੋਈ ਵੀ ਥੋੜਾ ਬਹੁਤਾ ਵੀ ਕਾਨੂੰਨ ਤੋਂ ਜਾਣੂ ਹੈ ਨਾ, ਯੂਐਸ ਚ ਬੈਠਾ, ਅੱਜ ਕਾਲਾਂ ਦਾ ਦਿਨ ਆ, ਜੋ ਪੁਲਿਸ ਦੇ ਵਿੱਚ ਜੁੜਿਆ ਰਿਹਾ ਜਾਂ ਕਾਨੂੰਨ ਮਹਿਕਮੇ ਚ ਜੁੜਿਆ ਰਿਹਾ, ਤੁਹਾਨੂੰ ਹੁਣੇ ਦੱਸ ਦੇਗਾ ਵਿਦਿਨ ਫਿਊ ਮਿੰਟਸ ਕਿ ਦੇਖੋ ਇਸ ਤਰ੍ਹਾਂ ਦੀ ਅਜਬ ਕਹਾਣੀ ਵੀ ਹੋਏਗੀ ਕਿ ਐਡਾ ਹਾਈ ਪ੍ਰੋਫਾਈਲ ਮਾਮਲਾ, ਔਰ ਇੱਕ ਪਾਸੇ ਦਾਵਾ ਕਰਕੇ ਔਰ ਦੂਸਰੇ ਪਾਸੇ ਉਹਦੀ ਗ੍ਰਿਫਤਾਰੀ ਪਾਈ ਜਾ ਰਹੀ ਕਿਸੇ ਪੁਰਾਣੇ ਕੇਸ ਦੇ ਵਿੱਚ, ਰਿਮਾਂਡ ਲਿਆ ਜਾ ਰਿਹਾ ਕਿਸੇ ਪੁਰਾਣੇ ਕੇਸ ਦੇ ਵਿੱਚ। ਕਹਿਣ ਦਾ ਮਤਲਬ ਹੈ ਅਜੀਬੋ-ਗਰੀਬ ਪਰਿਸਥਿਤੀ ਹੈ, ਬਹੁਤ ਗੁੰਝਲਦਾਰ ਆ। ਖੈਰ ਕੱਲ ਨੂੰ ਕੋਸ਼ਿਸ਼ ਕਰਾਂਗੇ ਕਿ ਫਿਰ ਕਿਸੇ ਦੇ ਨਾਲ ਗੱਲ ਕਰਕੇ ਕੋਈ ਸਲਾਹ ਮਸ਼ਵਰਾ ਲਿਆ ਜਾਵੇ ਕਿ ਚੱਲ ਕੀ ਗਿਆ। ਅੱਜ ਜਿੰਨਾ ਕੋ ਪਤਾ ਲੱਗਿਆ ਤਾਂ ਸਾਰੇ ਹੀ ਹੈਰਾਨ ਨੇ। ਮੈਂ ਜਿੰਨੇ ਕੋ ਬੰਦਿਆਂ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਪੰਜਾਬ ਪੁਲਿਸ ਦੀ ਚੁੱਪੀ ਹੈਰਾਨ ਕਰਨ ਵਾਲੀ ਹੈ, ਚੁੱਪੀ ਹੈਰਾਨ ਕਰਨ ਵਾਲੀ ਹੈ। ਖੈਰ ਦੇਖਦੇ ਆ ਇੱਕ ਚੁੱਪ ਚ ਕਿੰਨੇ ਕੁ ਸੁੱਖ ਅੱਗੇ ਨਿਕਲਦੇ ਨੇ। ਤਾਂ ਖੈਰ ਲਾਰੈਂਸ ਬਿਸ਼ਨੋਈ ਵਾਲਾ ਵੀ ਹੋ ਗਿਆ ਤੇ ਆਪਾਂ ਦੱਸ ਦਿੱਤਾ। ਇਸ ਤੋਂ ਇਲਾਵਾ ਭਗਵੰਤ ਮਾਨ ਨੇ ਕੈਨੇਡਾ ਦੀ ਧਰਤੀ ਤੋਂ ਜੋ ਗਤੀਵਿਧੀਆਂ ਹੋ ਰਹੀਆਂ ਗੈਂਗਸਟਰਾਂ ਦੀਆਂ, ਉਹਨਾਂ ਨੂੰ ਮਤਲਬ ਕਿ ਫੜਨ ਵਾਸਤੇ ਕਿਹਾ ਕਿ ਸਾਨੂੰ ਤੰਗ ਕਰਦੇ ਗੈਂਗਸਟਰ ਕੈਨੇਡਾ ਬੈਠੇ। ਤੇ ਖੈਰ ਉਹ ਤਾਂ ਜਿਹੜੇ ਹੁਣ ਕੁਛ ਮੁੰਡੇ ਤੇ ਇੱਥੋਂ ਹੀ ਗਏ ਨੇ, ਉਹ ਤੇ ਉਧਰ ਪੱਕੇ ਵੀ ਨਹੀਂ ਹੋਏ ਹੋਣੇ ਮੇਰੇ ਖਿਆਲ ਦੇ ਨਾਲ। ਇਹ ਕਹਿ ਰਹੇ ਕਿ ਕੈਨੇਡਾ ਵਾਲੇ ਸਾਨੂੰ ਤੰਗ ਕਰਦੇ ਆ। ਦੇਖੋ ਜੋ ਵੀ ਆ, ਇਹ ਤਾਂ ਸਾਨੂੰ ਮੰਨਣਾ ਹੀ ਪਏਗਾ ਕਿ ਕੁਛ ਨਾ ਕੁਛ ਤੇ ਸਾਨੂੰ ਆਪ ਨੂੰ ਕਰਨਾ ਪਊਗਾ, ਆਪਣਾ ਘਰ ਆਪ ਸੰਵਾਰਨਾ ਵੀ ਪਊਗਾ ਔਰ ਆਪਣੇ ਘਰ ਦੀ ਥੋੜੀ ਹਿਫਾਜ਼ਤ ਵੀ ਕਰਨੀ ਪਊਗੀ। ਨਹੀਂ ਤਾਂ ਕਦੋਂ ਤੱਕ ਅਸੀਂ ISI, ਪਾਕਿਸਤਾਨ, ਕੈਨੇਡਾ, US, ਕਦੋਂ ਤੱਕ ਇਹਨਾਂ ਦੇ ਸਾਰੇ ਬਿੱਲੇ ਲਾਵਾਂਗੇ ਕਿ ਇਹਨਾਂ ਨੇ ਕੀਤਾ ਜੀ, ਇਹਨਾਂ ਨੇ ਕਰਨਾ, ਇਹਨਾਂ ਨੇ ਕਰਨਾ।
ਤਾਂ ਕਿਤੇ ਤੇ ਸਾਨੂੰ ਵੀ ਆਪਣੀ ਜ਼ਿੰਮੇਵਾਰੀ ਮੁਕਰਰ ਕਰਨੀ ਪਏਗੀ, ਤੈਅ ਕਰਨੀ ਪਏਗੀ ਜੀ।